ਸੰਪਰਕ ਕਰੋ। ਮੈਡੀਕਲ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣੀਆਂ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਪਹਿਲਾਂ ਪੰਜਾਬੀ ਰੇਡੀਓ USA ਦੇ ਸ਼ੋਅ ਚੱਲ ਰਿਹਾ ਸੀ ਡਰੱਗ ਨੂੰ ਲੈ ਕੇ, ਖਬਰ ਸਾਂਝੀ ਕਰਦੇ ਜਾਈਏ ਵੀ ਪਿਛਲੇ ਵੀਕ ਮਰਸਡ ਕਾਉਂਟੀ ਨੇ 7 ਲੋਕਾਂ ਨੂੰ ਅਰੈਸਟ ਕੀਤਾ ਸੀ ਜੋ ਕਿ $4.2 ਮਿਲੀਅਨ ਦੀ ਫੈਂਟਲਿਨ ਤੇ ਮੈਥ ਲੈ ਕੇ ਜਾ ਰਹੇ ਸੀ। ਸੋ ਮਰਸਡ ਕਾਉਂਟੀ ਦੇ ਜਿਹੜੇ ਸ਼ੈਰਫ ਆ ਉਹਨਾਂ ਨੇ ਇਹ ਕਿਹਾ ਵੀ ਜੋ ਹਾਈਵੇ 99 ਆ ਇਹ ਇੱਕ ਤਰ੍ਹਾਂ ਦੇ ਨਾਲ ਪੂਰਾ ਰਾਊਟ ਬਣਿਆ ਆ ਡਰੱਗ ਡੀਲਰਸ ਦੇ ਲਈ। ਮੈਕਸੀਕੋ ਤੋਂ 99 ਦੇ ਰਾਹੀਂ ਕਹਿੰਦੇ ਵੀ ਅਮਰੀਕਾ ਦੇ ਵਿੱਚ ਇਹ ਡਰੱਗ ਸਪਲਾਈ ਹੁੰਦਾ ਆ ਤੇ ਇਹ ਉਸ ਟਾਈਮ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਜਿਸ ਟਾਈਮ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਮੰਟ ਆ ਉਹਨਾਂ ਦੇ ਨਾਲ ਪਿਛਲੇ ਹਫ਼ਤੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ। 7 ਲੋਕਾਂ ਨੂੰ 2 ਵੱਖ-ਵੱਖ ਡਰੱਗ ਬਸਟ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਇਹ ਇਸ ਸਾਰੇ ਕਾਸੇ ਦੇ ਵਿੱਚ ਕਿਉਂਕਿ K9 ਯੂਨਿਟ ਨੇ ਸਿਗਨਲ ਕੀਤਾ ਸੀ ਜਦੋਂ ਕਾਰਾਂ ਨੂੰ ਰੋਕਿਆ ਗਿਆ। ਇਹ ਵੀ ਦੱਸਿਆ ਗਿਆ ਆ ਵੀ CHP ਹੁਣ ਵੱਖ-ਵੱਖ CHP ਕੈਲੀਫੋਰਨੀਆ ਹਾਈਵੇ ਪੈਟਰੋਲ ਹਾਈਵੇ 99 ਦੇ ਉੱਤੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਲੋਕੇਸ਼ਨ ਤੇ ਟਰੱਕਾਂ ਨੂੰ ਕਾਰਾਂ ਨੂੰ ਰੋਕਦੀ ਹੈਗੀ ਆ। ਮਰਸਡ ਕਾਉਂਟੀ ਦੇ ਗੈਂਗ ਤੇ ਨਰਕੋਟਿਕ ਐਨਫੋਰਸਮੈਂਟ ਟੀਮ CHP ਤੇ ਹੋਰ ਈਵਨ FBI ਵੀ ਇਸ ਸਾਰੇ ਕਾਸੇ ਦੇ ਵਿੱਚ ਇਨਵੋਲਵ ਆ। ਇਹ ਵੀ ਖਬਰ ਆ ਰਹੀ ਆ ਕਿ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਪੰਜਾਬੀ ਦੇ ਟਰੱਕ ਦੇ ਵਿੱਚੋਂ ਫ੍ਰਿਜ਼ਨੋ ਚੋਂ ਜੋ ਡਰੱਗ ਫੜੀ ਗਈ ਹੈਗੀ ਆ। ਹਜੇ ਤੱਕ ਨਾਮ ਵਗੈਰਾ ਸਾਰਾ ਕੁਝ ਰਿਲੀਜ਼ ਨਹੀਂ ਕੀਤੇ ਗਏ। ਉਹਦੇ ਬਾਰੇ ਜਿਹੜੀ ਡਿਟੇਲ ਇਨਫੋਰਮੇਸ਼ਨ ਹੋਊਗੀ ਉਹ ਤੁਹਾਡੇ ਨਾਲ ਜ਼ਰੂਰ ਬਿਲਕੁਲ ਆਪਾਂ ਸਾਂਝੀ ਕਰਾਂਗੇ। ਪਰ ਜਿੰਨੀ ਕਿ ਡਰੱਗ ਮਰਸਡ ਕਾਉਂਟੀ ਵਾਲਿਆਂ ਨੇ ਫੜੀ ਆ ਪਿਛਲੇ ਹਫ਼ਤੇ ਕਹਿੰਦੇ ਵੀ ਉਹਦੇ ਨਾਲ 9 ਮਿਲੀਅਨ ਲੋਕ ਮਰ ਜਾ ਸਕਦੇ ਸੀ। ਫੈਂਟਲਿਨ ਬਹੁਤ ਹੀ ਖਤਰਨਾਕ ਡਰੱਗ ਆ। ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗਸ ਤੋਂ ਨੈਕਸਟ ਜੋ ਵੱਡੀ ਪ੍ਰੋਬਲਮ ਆ ਉਹ ਫੈਂਟਲਿਨ ਦੀ ਚੱਲ ਰਹੀ ਹੈਗੀ। ਬਿਲਕੁਲ ਜੀ, ਡਰੱਗ ਓਵਰਡੋਜ਼ ਦੇ ਨਾਲ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਮਰ ਰਹੇ ਆ ਤੇ ਜੇ ਕਾਬੂ ਨਾ ਆਈ ਤਾਂ ਕੰਮ ਔਖਾ ਆ। ਆਪਾਂ ਬੀਤੇ ਦਿਨਾਂ 'ਚ ਵੀ ਖਬਰ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਨਾਲ ਲੈਜਿਸਲੇਟਿਵ ਕੋਸ਼ਿਸ਼ ਕਰ ਰਹੀ ਆ ਜਾਂ ਚਰਚਾ ਜਿਹੜੀ ਉਹ ਚੱਲਦੀ ਆ ਵੀ ਭਾਈ ਇਹ ਜਿਹੜੇ ਡਰੱਗ ਵੇਚਣ ਵਾਲੇ ਫੜੇ ਜਾਂਦੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਆ ਉਹ ਸਜ਼ਾ ਹੋਵੇ। ਉਹ ਤਾਂ ਇਸ ਦੇ ਵਿੱਚ ਕੋਈ ਬਹੁਤਾ ਸੋਚਣ ਵਾਲੀ ਗੱਲ ਨਹੀਂ ਹੈ, ਚਾਹੀਦਾ ਤਾਂ ਇੱਦਾਂ ਹੀ ਹੁੰਦਾ ਆ। ਪਰ ਆਪਾਂ ਨੂੰ ਪਤਾ ਵੀ ਲੀਨੀਅੰਟ ਲਾਜ਼ ਦੇ ਨਾਲ ਅਜਿਹੇ ਲੋਕਾਂ ਨੂੰ ਫਿਰ ਥੋੜ੍ਹਾ ਹੋਰ ਮਿਲ ਜਾਂਦਾ ਆ। ਲੋਕ ਧੜਾ-ਧੜ ਜਿਹੜੇ ਇਸ ਦੇ ਨਾਲ ਮਰ ਰਹੇ ਹੈਗੇ ਆ। ਮਰਨ ਵਾਲਿਆਂ ਕਾਰਨਾਂ ਦੇ ਵਿੱਚ ਜਿਹੜੀ ਫੈਂਟਨਲ ਜਾਂ ਇੱਦਾਂ ਦੀ ਓਵਰਡੋਜ਼ ਆ ਉਹ ਲਗਾਤਾਰ ਵੱਧਦੇ ਜਾ ਰਹੇ। ਅਮਰੀਕਾ ਦੇ ਵਿੱਚ ਉਹ ਤਾਂ ਵਾਰ ਔਨ ਡਰੱਗਸ 70 ਦੇ ਦਹਾਕੇ ਤੋਂ ਚੱਲ ਰਹੀ ਆ। ਕਾਬੂ ਤਾਂ ਉਦੋਂ ਦਾ ਕੁਛ ਨਹੀਂ ਆਇਆ, ਨਵੀਂ ਤੋਂ ਨਵੀਂ ਡਰੱਗ ਜਿਹੜੀ ਉਹ ਜ਼ਰੂਰ ਆਉਂਦੀ ਜਾ ਰਹੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਸਟਾਰ ਆ ਕੈਲੀਫੋਰਨੀਆ ਨੂੰ ਹੌਲੀ ਹੌਲੀ ਛੱਡ ਕੇ ਜਾ ਰਹੇ ਨੇ। ਹੈਪੀ ਡੇਜ਼ ਕਰਕੇ ਇੱਕ ਹੁੰਦਾ ਸੀਗਾ ਨਾਟਕ ਕਹਿ ਸਕਦੇ ਹਾਂ, ਉਹਦਾ ਸਟਾਰ ਸਕਾਟ ਬੇਓ ਉਸਨੇ ਕਿਹਾ ਆ ਵੀ ਕੈਲੀਫੋਰਨੀਆ ਨੂੰ ਉਹ ਛੱਡ ਕੇ ਜਾ ਰਹੇ ਆ ਕਾਰਨ ਹੋਮਲੈਸਨੈਸ ਦੀ ਜਿਹੜੀ ਕ੍ਰਾਈਸਿਸ ਆ ਉਹ ਤੇ ਨਾਲ ਜਿਹੜਾ ਕ੍ਰਾਈਮ ਆ ਉਹ ਬਣਦਾ ਜਾ ਰਿਹਾ। ਕਹਿੰਦੇ ਵੀ ਸਟੇਟ ਦਾ ਜਿਹੜਾ ਇਹ ਹੋਮਲੈਸ ਕ੍ਰਾਈਸਿਸ ਆ ਉਹ ਉਹਦੇ ਕਾਰਨਾਂ ਦੇ ਵਿੱਚੋਂ ਇੱਕ ਹੈਗਾ ਆ। ਲਾਸ ਐਂਜਲਸ ਦਾ ਵਿੱਚ 70 ਦੇ ਦਹਾਕੇ ਤੋਂ ਰਹਿ ਰਿਹਾ ਸੀਗਾ, 45 ਸਾਲ ਕਹਿੰਦਾ ਮੈਂ ਇੱਥੇ ਰਿਹਾ ਆ ਤੇ ਫਾਈਨਲੀ ਮੈਂ ਐਗਜ਼ਿਟ ਸਟੇਜ ਦੇ ਉੱਤੇ ਪਹੁੰਚ ਚੁੱਕਾ ਆ ਤੇ ਹੋਰ ਕਹਿੰਦਾ ਵੀ ਇਸ ਚੀਜ਼ ਨੂੰ ਸਹਿ ਨਹੀਂ ਹੁੰਦਾ। ਹੋਮਲੈਸਨੈਸ ਕਹਿੰਦਾ ਵੀ ਜਿਹੜੀ ਪ੍ਰੋਪਰਟੀ ਦੀ ਵੈਲਿਊ ਆ ਉਸ ਨੂੰ ਡੇਗਦਾ ਆ। ਕ੍ਰਾਈਮ ਦੇ ਲਈ ਕੋਈ ਕੌਨਸੀਕੁਐਂਸਿਸ ਨਹੀਂ ਹੈ, ਕਿਸੇ ਨੂੰ ਕੁਛ ਵੀ ਉਸਦੀ ਸਜ਼ਾ ਨਹੀਂ ਮਿਲ ਰਹੀ ਹੈ। ਕ੍ਰਾਈਮ ਰੈਂਪੈਂਟ ਆ, ਲਗਾਤਾਰ ਵੱਧਦਾ ਜਾ ਰਿਹਾ ਆ ਤੇ ਚੀਜ਼ਾਂ ਜਿਹੜੀਆਂ ਆ ਉਹ ਇਹਦੇ ਕਰਕੇ ਸਭ ਕੁਝ ਮਹਿੰਗੀਆਂ ਆ ਤੇ ਨਾਲ ਸੇਫਟੀ ਜਿਹੜੀ ਉਹ ਕਿਸੇ ਪਾਸੇ ਨਹੀਂ ਆ। ਉਸਨੇ ਹੈਸ਼ਟੈਗ I am free ਜਿਹੜਾ ਆ ਇਸ ਤੋਂ ਬਾਅਦ ਦੇ ਵਿੱਚ ਚਲਾ ਦਿੱਤਾ। ਸੋ ਉਹਨੇ ਨਾਲ ਹੀ ਗੱਲਾਂ ਕਰਦੇ ਹੋਏ ਕਿਹਾ ਵੀ ਮੈਂ ਹਮੇਸ਼ਾ ਹੀ ਕੰਜ਼ਰਵੇਟਿਵ ਵੋਟਰ ਜਿਹੜਾ ਆ ਉਹ ਰਿਹਾ ਹੈਗਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਆ ਉਹ ਬਣਦਾ ਤੇ ਉਸਨੇ ਜਿਹੜਾ ਆਪਣਾ ਘਰ ਆ ਉਸ ਨੂੰ ਆਲਰੇਡੀ ਲਿਸਟ ਜਿਹੜਾ ਆ ਕਰ ਦਿੱਤਾ ਹੈ। ਇਹਦੀ 6300 ਸਕੁਅਰ ਫੁੱਟ ਦੀ ਜਿਹੜੀ ਪ੍ਰਾਪਰਟੀ ਆ
ਤਕਰੀਬਨ $3.85 ਮਿਲੀਅਨ ਦੇ ਉੱਤੇ ਅਪ੍ਰੈਲ ਤੋਂ ਵਿਕਣ ਲੱਗੀ ਆ। ਮੈਥਿਊ ਮਕਾਨਹੇ, ਜੋ ਰੋਗਨ, ਮਾਰਕ ਵਾਲਬਰਗ, ਇਹਨਾਂ ਸਾਰਿਆਂ ਨੇ ਵੀ ਆਪਣੇ ਬੋਰੇ ਬਿਸਤਰੇ ਚੱਕ ਕੇ ਹੋਰ ਸੂਬਿਆਂ ਦੇ ਵਿੱਚ ਚਲੇ ਗਏ ਆ, ਕੈਲੀਫੋਰਨੀਆ ਦੇ ਵਿੱਚ ਇਹਨਾਂ ਕਾਰਨਾਂ ਦੇ ਕਰਕੇ। ਜੀ, ਅਗਲੀ ਖਬਰ ਵੱਲ ਚਲੀਏ। ਓਕਲੈਂਡ ਦਾ ਬਹੁਤ ਵੱਡਾ ਚਰਚ ਡਾਇਓਸੀਸ ਆਫ ਓਕਲੈਂਡ, ਉਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਆ। ਕਾਰਨ ਕੀ ਆ ਵੀ 330 ਦੇ ਕਰੀਬ ਲਾਸੂਟਸ ਚਾਈਲਡ ਸੈਕਸ਼ੂਅਲ ਅਬਿਊਜ਼ ਦੇ 1960 ਚ 70 80 ਚ ਹੋਏ ਸੀ। ਉਹ ਲਾਸੂਟ ਉਹਨਾਂ ਦੇ ਅਗੇਂਸਟ ਆ ਤੇ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਰਿਹਾ ਬੈਂਕਰਪਸੀ ਫਾਈਲ ਕਰਨ ਤੋਂ ਬਿਨਾਂ। ਇਹ ਡਾਇਓਸੀਸ ਆਫ ਓਕਲੈਂਡ ਦੇ ਬਿਸ਼ਪ ਮਾਈਕਲ ਵਾਰਬਰ ਨੇ ਇਹ ਕਿਹਾ ਆ ਵੀ ਸਾਡੇ ਕੋਲ ਕੋਈ ਹੋਰ ਆਲਟਰਨੇਟਿਵ ਨਹੀਂ ਸੀ ਬੈਂਕਰਪਸੀ ਤੋਂ ਬਿਨਾਂ, ਤਾਂ ਕਰਕੇ ਜਿਹੜੀ ਹੈ ਬੈਂਕਰਪਸੀ ਕੀਤੀ ਗਈ ਆ। ਇਹ ਜੋ ਕੈਥੇਡਰਲ ਆਫ ਕ੍ਰਾਈਸਟ ਐਂਡ ਲਾਈਟ ਓਕਲੈਂਡ ਦੇ ਵਿੱਚ ਹੈਗਾ ਆ, ਇਹ $175 ਮਿਲੀਅਨ ਦੇ ਨਾਲ ਬਿਲਟ ਹੋਇਆ ਸੀ। $200 ਮਿਲੀਅਨ ਤੋਂ ਵੱਧ ਦੇ ਜਿਹੜੇ ਕਲੇਮ ਆ ਸੈਕਸ਼ੂਅਲ ਹਰਾਸਮੈਂਟ ਦੇ, ਜੋ 1960-70 ਦੇ ਵਿੱਚ ਬੱਚਿਆਂ ਦੇ ਅਗੇਂਸਟ ਕੀਤੇ ਸੀ, ਜੋ ਉਸ ਟਾਈਮ ਦੇ ਉੱਤੇ ਛੋਟੀ ਛੋਟੀ ਉਮਰ ਦੇ ਸੀ। ਹੁਣ ਉਹ 60 70 ਸਾਲ ਦੇ ਹੋਏ ਆ। ਸੋ ਉਹਨਾਂ ਕਰਕੇ ਇਹ ਜੋ ਚਰਚ ਆ ਹੁਣ ਇਸ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਗਵਰਨਰ ਗੈਬਨ ਨਿਊਸਮ ਨੇ 2019 ਦੇ ਵਿੱਚ ਇੱਕ ਨਵਾਂ ਜਿਹੜਾ ਬਿੱਲ ਆ AB 218 ਉਹ ਸਾਈਨ ਕੀਤਾ ਸੀ, ਜਿਹਦੇ ਮੁਤਾਬਕ ਲਾਸੂਟਸ ਫॉर ਸੈਕਸ਼ੂਅਲ ਮਿਸਕੰਡਕਟਸ ਦੇ ਉਹ ਲਿਆਂਦੇ ਜਾ ਸਕਦੇ ਸੀ ਚਰਚਸ ਦੇ ਅਗੇਂਸਟ। ਤੇ ਬਹੁਤ ਸਾਰੇ ਲੋਕਾਂ ਨੇ ਇਹਨਾਂ ਦੇ ਅਗੇਂਸਟ ਲਾਸੂਟ ਫਾਈਲ ਕੀਤੇ ਆ। 460 ਕੇਸ ਓਕਲੈਂਡ ਤੇ ਸੈਂਟਾ ਰੋਜ਼ਾ ਡਾਇਓਸੀਸ ਦੇ ਵਿੱਚ, ਤੇ ਟੋਟਲ 1550 ਦੇ ਕਰੀਬ ਲਾਸੂਟਸ ਨਾਰਦਰਨ ਕੈਲੀਫੋਰਨੀਆ ਦੀਆਂ ਜਿੰਨੀਆਂ ਵੀ ਕੈਥੋਲਿਕ ਇੰਸਟੀਟਿਊਸ਼ਨਸ ਆ ਉਹਨਾਂ ਦੇ ਵਿੱਚ ਫਾਈਲ ਹੋਏ ਸੀ। ਕੈਲੀਫੋਰਨੀਆ ਦੀ ਰੈਪਰੇਸ਼ਨ ਟਾਸਕ ਫੋਰਸ ਨੇ ਬੀਤੇ ਸ਼ਨੀਚਰਵਾਰ ਉਸ ਚੀਜ਼ ਦੇ ਉੱਤੇ ਮੋਹਰ ਲਾ ਦਿੱਤੀ, ਜਿਸ ਦੇ ਵਿੱਚ ਇਹਨਾਂ ਨੇ ਇਹ ਕਿਹਾ ਆ ਵੀ ਭਾਈ ਜਿਹੜੇ ਗੁਲਾਮ ਬਣਾ ਕੇ ਕਾਲੇ ਮੂਲ ਦੇ ਲੋਕਾਂ ਨੂੰ ਇੱਥੇ ਲਿਆਂਦਾ ਗਿਆ ਸੀ, ਉਹਨਾਂ ਦੇ ਜਿਹੜੇ ਡਿਸੈਂਡੈਂਟ ਆ ਉਹਨਾਂ ਨੂੰ ਕੰਪਨਸੇਟ ਕੀਤਾ ਜਾਵੇ ਤੇ ਨਾਲ ਉਹਨਾਂ ਤੋਂ ਮਾਫੀ ਜਿਹੜੀ ਮੰਗੀ ਜਾਵੇ। 9 ਮੈਂਬਰੀ ਕਮੇਟੀ ਨੇ ਜਿਹੜੀ ਅੱਜ ਤੋਂ 2 ਸਾਲ ਪਹਿਲਾਂ ਪਹਿਲੀ ਵਾਰੀ ਉਹਨੇ ਮੀਟਿੰਗ ਕੀਤੀ ਸੀ, ਉਸਨੇ ਆਪਣਾ ਅੱਜ ਅਖੀਰਲਾ ਅਪਰੂਵਲ ਦੇ ਦਿੱਤਾ। ਓਕਲੈਂਡ ਦੇ ਵਿੱਚ ਇਹਨਾਂ ਨੇ ਇਹ ਜਿਹੜੀ ਮੀਟਿੰਗ ਆ ਉਹ ਕੀਤੀ। ਇਸੇ ਤਰੀਕੇ ਦੇ ਨਾਲ US ਰਿਪਰੈਜ਼ੈਂਟੇਟਿਵ ਬਾਰਬਰਾ ਲੀ ਜਿਹੜੇ ਓਕਲੈਂਡ ਤੋਂ ਆ, ਉਹ ਇੱਕ ਕਾਂਗਰਸ ਦੇ ਵਿੱਚ ਬਿੱਲ ਲੈ ਕੇ ਆ ਰਹੇ ਆ। ਉਹ ਚਾਹੁੰਦੇ ਆ ਵੀ ਜਿਹੜੀ ਰੈਸਟੀਟਿਊਸ਼ਨ ਪ੍ਰਪੋਜ਼ਲਸ ਆ ਅਫਰੀਕਨ ਅਮਰੀਕਨਸ ਦੇ ਲਈ, ਉਹਨਾਂ ਦੀ ਸਟੱਡੀ ਕੀਤੀ ਜਾਵੇ ਤੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਸਾਰੇ ਸੂਬਿਆਂ ਤੇ ਫੈਡਰਲ ਸਰਕਾਰ ਨੂੰ ਵੀ ਉਹ ਵੀ ਰੈਪਰੇਸ਼ਨਸ ਲੈਜਿਸਲੇਸ਼ਨ ਆ ਉਹਨਾਂ ਨੂੰ ਹਰੀ ਝੰਡੀ ਦੇਣ, ਉਹ ਉੱਥੇ ਅਪਰੂਵ ਕਰਨ। ਰੈਪਰੇਸ਼ਨਸ ਕਹਿੰਦੇ ਵੀ ਮੋਰਲੀ ਜਸਟੀਫਾਈ ਬਿੱਲ ਹੈਗੇ ਆ, ਵੀ ਇਹ ਸਹੀ ਜਿਹੜੇ ਉਹ ਹੋਣਗੇ, ਪਰ ਇਸ ਦੇ ਵਿੱਚ ਲੱਖਾਂ ਡਾਲਰ ਤੋਂ ਲੈ ਕੇ ਮਿਲੀਅਨ ਆਫ ਡਾਲਰ ਤੱਕ ਦੀ ਗੱਲ ਜਿਹੜੀ ਚਰਚਾ ਜਿਹੜੀ ਉਹ ਚੱਲੀ ਸੀ ਕਿ ਵਾਕਿਆ ਹੀ ਕੈਲੀਫੋਰਨੀਆ ਸਾਰੇ ਉਹਨਾਂ ਸਲੇਵਸ ਦੇ ਡਿਸੈਂਡੈਂਟਸ ਆ ਉਹਨਾਂ ਨੂੰ ਮਨੀ ਦਊਗਾ, ਉਹਨਾਂ ਤੋਂ ਮਾਫੀ ਮੰਗੂਗਾ। ਇਹ ਦੇਖਣ ਵਾਲੀ ਗੱਲ ਹੋਊਗੀ, ਪਰ 2 ਸਾਲਾਂ ਦੀਆਂ ਮੀਟਿੰਗਸ ਤੋਂ ਬਾਅਦ ਚ ਇਹ ਜਿਹੜੀ ਕਮੇਟੀ ਹੈ ਟਾਸਕ ਫੋਰਸ ਆ, ਉਸਨੇ ਆਪਣੀ ਹਰੀ ਝੰਡੀ, ਆਪਣੀਆਂ ਫਾਈਂਡਿੰਗਸ ਆ ਸਰਕਾਰ ਹੱਥੇ ਫੜਾ ਦਿੱਤੀਆਂ। ਜੀ, ਡਾਊਨਟਾਊਨ ਸੈਨ ਫਰਾਂਸਿਸਕੋ ਦੇ ਵਿੱਚ ਆਫਿਸ ਬਿਲਡਿੰਗਸ ਦਾ ਇਸ ਟਾਈਮ ਬਹੁਤ ਬੁਰਾ ਹਾਲ ਆ। ਕਹਿੰਦੇ ਸਿਰਫ 29% ਡਾਊਨਟਾਊਨ ਸੈਨ ਫਰਾਂਸਿਸਕੋ ਦੀ ਆਫਿਸ ਬਿਲਡਿੰਗਸ ਇਸ ਟਾਈਮ ਭਰੀਆਂ ਹੋਈਆਂ 29%। ਤੇ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜੋ ਕਮਰਸ਼ੀਅਲ ਬਿਲਡਿੰਗਸ ਆ, ਉਹਦੇ ਚਾਹੇ ਆਫਿਸ ਬਿਲਡਿੰਗਸ ਆ, ਸ਼ਾਪਿੰਗ ਸੈਂਟਰਸ, ਇਦਾਂ ਦੀਆਂ ਬਿਲਡਿੰਗਸ ਆ, ਉਹਨਾਂ ਦੀਆਂ ਕੀਮਤਾਂ ਬਹੁਤ ਤੇਜ਼ੀ ਦੇ ਨਾਲ ਸੈਨ ਫਰਾਂਸਿਸਕੋ 'ਚ ਘਟ ਰਹੀਆਂ ਆ। ਇੱਕ ਬਿਲਡਿੰਗ ਡਾਊਨਟਾਊਨ ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਵੀ ਰਫਲੀ ਉਹਦੀ ਜਿਹੜੀ ਹੁਣ ਪਿੱਛੇ ਜਿਹਾ ਸੈੱਲ ਹੋਈ ਆ 75% ਲੈਸ ਦੈਨ ਦਾ ਜੋ ਉਹਦੀ ਵੈਲਿਊ ਸੀ ਉਹ ਸੈੱਲ ਹੋਈ ਹੈਗੀ ਆ। ਫਾਈਨੈਂਸ਼ੀਅਲ ਡਿਸਟ੍ਰਿਕਟ ਬਿਲਡਿੰਗ ਮੋਸਟਲੀ ਐਮਟੀ ਆ। ਯੂਨੀਅਨ ਬੈਂਕ ਇਸ ਨੂੰ ਆਕੂਪਾਈ ਕਰਦੀ ਹੈਗੀ ਆ, 22 ਸਟੋਰੀ ਬਿਲਡਿੰਗ। ਸੋ ਇਹਦੀ ਜਿਹੜੀ ਐਕਚੁਅਲ ਕੀਮਤ ਆ ਉਹਦੇ ਨਾਲੋਂ 75% ਡਾਊਨ ਇਹ ਸੈੱਲ ਹੋਈ ਹੈਗੀ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਕਮਰਸ਼ੀਅਲ ਖਾਸ ਕਰਕੇ ਆਫਿਸ ਜੋ ਰੀਅਲ ਸਟੇਟ ਆ ਉਹ ਕਿੱਧਰ ਨੂੰ ਜਾ ਰਹੀ ਹੈਗੀ ਆ। ਇਹ ਹੁਣੇ ਸੈੱਲ ਹੋਈ ਆ ਪਿਛਲੇ ਕੁਝ ਦਿਨਾਂ ਦੇ ਵਿੱਚ। ਤੇ ਪੈਂਡੈਮਿਕ ਲੈਵਲ ਤੋਂ ਪਹਿਲਾਂ ਸਾਰੀਆਂ ਬਿਲਡਿੰਗਸ ਫੁੱਲੀ ਭਰੀਆਂ ਹੋਈਆਂ ਸੀਗੀਆਂ। ਫਿਰ ਪੈਂਡੈਮਿਕ ਦੇ ਦੌਰਾਨ 19% ਰਹਿ ਗਈਆਂ ਆਫਿਸਿਸ ਆਕੂਪਾਈਡ, ਤੇ ਹੁਣ ਸਿਰਫ 29% ਭਰੇ ਹੋਏ ਆ।
ਤੇ ਜੋ ਇਕੋਨੋਮਿਸਟ ਤੇ ਕਮਰਸ਼ੀਅਲ ਰੀਅਲ ਏਸਟੇਟ ਬ੍ਰੋਕਰਸ ਆ ਉਹ ਕਹਿੰਦੇ ਵੀ ਸਾਨੂੰ ਲੱਗਦਾ ਵੀ 2024 ਤੱਕ ਇਸ ਤਰ੍ਹਾਂ ਹੀ ਸੈਨ ਫਰਾਂਸਿਸਕੋ ਦੇ ਵਿੱਚ ਚੱਲੇਗਾ। ਜੀ ਅਗਲੀ ਗੱਲ ਕਰਦੇ ਜਾਈਏ ਇੱਕ ਵੈਨਿਸ ਦੇ ਵਿੱਚ ਰੋਡ ਰੇਜ ਸ਼ੂਟਿੰਗ ਵਾਪਰੀ ਆ। ਗੱਡੀ ਚਲਾਉਂਦੇ ਹੋਏ ਆਪਸ ਦੇ ਵਿੱਚ ਕੁਝ ਲੋਕ ਕਹਿ ਲਓ ਵੀ ਗੁੱਸਾ ਜ਼ਿਆਦਾ ਆ ਗਿਆ, ਗੋਲੀ ਚਲਾ ਦਿੱਤੀ, ਜਿਸ ਕਰਕੇ ਇੱਕ ਜਾਣੇ ਦੀ ਮੌਤ ਹੋਈ ਹੈ। ਇੱਕ ਕਾਫੀ ਬਿਜ਼ੀ ਇੰਟਰਸੈਕਸ਼ਨ ਆ ਵੈਨਿਸ ਦੇ ਵਿੱਚ। ਅੱਜ ਦੁਪਹਿਰ ਨੂੰ ਇਹ ਘਟਨਾ ਤਕਰੀਬਨ 12:15 ਵਜੇ ਉੱਥੇ ਵਾਪਰੀ 90 ਫਰੀਵੇ ਤੇ ਲਿੰਕਨ ਬੁਲੇਵਾਰਡ ਦੇ ਉੱਤੇ। LAPD ਨੇ ਜਿਹੜਾ ਉਹ ਦੱਸਿਆ ਆ ਵੀ ਇਹ ਇਨਸੀਡੈਂਟ ਵਾਪਰਿਆ ਆ। ਇਹਨਾਂ ਨੇ ਇਹ ਨਹੀਂ ਦੱਸਿਆ ਵੀ ਇਸ ਦੇ ਪਿੱਛੇ ਮੋਟਿਵ ਕੀ ਆ, ਕਿੱਦਾਂ ਆ, ਪਰ ਰੋਡ ਰੇਜ ਹੀ ਇਸ ਨੂੰ ਮੁੱਖ ਤੌਰ ਦੇ ਉੱਤੇ LAPD ਮੰਨ ਰਹੀ ਆ। ਕੀਆ ਜਿਹੜੀ ਗੱਡੀ ਆ ਉਹ ਚਲਾਈ ਜਾ ਰਹੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਗੋਲੀ ਚਲਾ ਕੇ ਕਹਿੰਦੇ ਵੀ ਉੱਥੋਂ ਭੱਜ ਗਿਆ ਤੇ ਫਿਰ ਲਿੰਕਨ ਬੁਲੇਵਾਰਡ ਦੇ ਵਿੱਚ ਉਹ ਅਖੀਰਲੀ ਵਾਰ ਦੇਖਿਆ ਗਿਆ ਸੀਗਾ। ਸੋ ਇਹ ਬੜੀ ਮਾੜੀ ਗੱਲ ਆ। ਆਪਾਂ ਗੁੱਸੇ ਦੀ ਗੱਲ ਕਰ ਰਹੇ ਹਾਂ, ਲੋਕਾਂ ਦੇ ਵਿੱਚ ਪਹਿਲਾਂ ਵੀ ਹੋਰ ਖਬਰਾਂ 'ਚ ਆਪਾਂ ਚਰਚਾਵਾਂ ਕਰਦੇ ਰਹੇ ਹਾਂ। ਇੰਨਾ ਜ਼ਿਆਦਾ ਭੈੜਾ ਲੋਕਾਂ ਦਾ ਗੁੱਸਾ ਹੋ ਗਿਆ, ਹੁਣ ਤਾਂ ਰੋਡ ਤੇ ਇੱਕ ਦੂਜੇ ਨੂੰ ਤੁਸੀਂ ਕੁਝ ਕਹਿ ਵੀ ਨਹੀਂ ਸਕਦੇ। ਪਤਾ ਨਹੀਂ ਕੌਣ ਕੀ ਸ਼ਦਾਈ ਜਿਹੜਾ ਮਨ 'ਚ ਲਈ ਬੈਠਾ ਆ। ਜੀ ਅਗਲੀ ਖਬਰ ਵੱਲ ਚਲੀਏ, ਜਿਸ ਤਰ੍ਹਾਂ ਸਵੇਰੇ ਵੀ ਆਪਾਂ ਡਿਸਕਸ ਕਰਨਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਬਿਗ ਲੋਟਸ ਦੇ 2 ਮੈਨੇਜਰਸ ਨੂੰ ਕੰਪਨੀ ਨੇ ਇਸ ਕਰਕੇ ਫਾਇਰ ਕਰ ਦਿੱਤਾ ਵੀ ਉਹ ਇੱਕ ਸਟੋਰ ਚੋਂ ਹੋਮਲੈਸ ਬੰਦਾ 17 ਦੇ ਕਰੀਬ ਵੱਡੇ ਵੱਡੇ ਜਿਹੜੇ ਉਹਨਾਂ ਦੇ ਜੱਗ ਹੁੰਦੇ ਆ ਡਿਟਰਜੈਂਟ ਦੇ ਉਹ ਲੈ ਕੇ ਭੱਜ ਰਿਹਾ ਸੀ ਤੇ ਮੈਨੇਜਰਸ ਨੇ ਸਿਰਫ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਫਾਰਮਰ ਬਿਗ ਲੋਟ ਦੇ ਮੈਨੇਜਰ ਲਿਲੀ ਆਕਸਫੋਰਡ ਨੇ ਕਲੇਮ ਕੀਤਾ ਵੀ ਬੇਕਰਸਫੀਲਡ ਦੇ ਵਿੱਚ ਬਿਗ ਲੋਟ ਦਾ ਇਹ ਸਟੋਰ ਆ ਤੇ ਐਵਰੀ ਡੇ ਉੱਥੇ ਬਹੁਤ ਜ਼ਿਆਦਾ ਚੋਰੀ ਹੁੰਦੀ ਹੈਗੀ ਆ। ਕਹਿੰਦੇ ਵੀ ਇੱਕ ਦਿਨ ਇੱਕ ਬੰਦਾ 17 ਜੱਗ ਵੱਡੇ ਵੱਡੇ ਜੋ ਟਾਈਡ ਪੌਡਸ ਦੇ ਸੀਗੇ ਉਹ ਭਰ ਕੇ ਉੱਥੋਂ ਨਿਕਲਣ ਲੱਗਾ ਤੇ 2 ਜਾਣਿਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਰੁਕਣਾ ਤਾਂ ਕਿੱਥੇ ਸੀ, ਉਹ ਚਲੇ ਗਿਆ। ਪਰ ਬਾਅਦ ਦੇ ਵਿੱਚ ਬਿਗ ਲੋਟਸ ਕੰਪਨੀ ਨੂੰ ਜਦੋਂ ਪਤਾ ਲੱਗਾ ਵੀ ਉਹਨਾਂ ਨੇ ਇਹ ਕੰਮ ਕੀਤਾ ਹੈਗਾ ਆ ਤੇ ਦੋਨਾਂ ਮੈਨੇਜਰਸ ਨੂੰ ਉਹਨਾਂ ਨੇ ਨੌਕਰੀ ਤੋਂ ਛੁੱਟੀ ਦੇ ਦਿੱਤੀ। ਹਾਲਾਂਕਿ ਹੋਣਾ ਤਾਂ ਚਾਹੀਦਾ ਸੀ ਜੋ ਚੋਰੀ ਕਰਕੇ ਭੱਜ ਰਿਹਾ, ਪਰ ਮੈਨੇਜਰਸ ਦੀ ਜਿਹੜੀ ਛੁੱਟੀ ਆ ਉਹ ਕਰ ਦਿੱਤੀ ਗਈ ਹੈਗੀ ਆ। ਵੱਖਰੇ ਢੰਗ ਦੀ ਜਿਹੜੀ ਚੀਜ਼ ਆ ਵੀ ਭਾਈ ਚੋਰੀ ਤੋਂ ਵੀ ਕਿਸੇ ਨੂੰ ਇੱਕ ਹਿਸਾਬ ਦੇ ਨਾਲ ਨਾ ਰੋਕੋ। ਕਮਲੇ ਹੋਏ ਪਏ ਆ ਲੋਕ, ਪਤਾ ਨਹੀਂ ਜੀ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਜਾਣਾ ਹੈ। ਜੀ ਸੋ ਇਹ ਜਿਹੜੀ ਬੀਬੀ ਆ ਜਿਹਦਾ ਨਾਂ ਆਕਸਫੋਰਡ ਆ ਕਹਿੰਦੀ ਵੀ ਮੈਂ ਸਿੰਗਲ ਮੌਮ ਆ, ਮੇਰੇ 2 ਟੀਨੇਜਰ ਬੱਚੇ ਆ, ਵੀ ਮੇਰਾ ਸਾਰਾ ਕੁਝ ਨੌਕਰੀ ਤੋਂ ਚੱਲਦਾ ਸੀ। ਅਨਪਲਾਈਮੈਂਟ ਦੇ ਲਈ ਫਾਈਲ ਕੀਤਾ ਆ, ਪਰ ਉਹ ਅਨਪਲਾਈਮੈਂਟ ਜੋ ਮਿਲੀ ਆ ਉਹਦੇ ਨਾਲ ਮੇਰਾ ਰੈਂਟ ਨਹੀਂ ਪੇ ਹੁੰਦਾ ਤੇ ਉਹਦੇ ਜੋ ਉਹਦੇ ਚਾਹਣ ਵਾਲੇ ਲੋਕ ਹੈਗੇ ਆ ਉਹਨਾਂ ਨੇ ਉਸ ਦੇ ਲਈ GoFundMe ਅਕਾਊਂਟ ਵੀ ਸੈਟਅਪ ਕੀਤਾ ਹੈ। ਇਹ ਕਹਿੰਦੀ ਆ ਵੀ ਮੈਂ ਤਾਂ ਉਹਦੇ ਕੋਲੋਂ ਸਿਰਫ ਜਿਹੜੀ ਸ਼ਾਪਿੰਗ ਕਾਰਟ ਆ ਉਹ ਵਾਪਸ ਲੈਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਸੀ ਸ਼ਾਪ ਲਿਫਟਰ ਤੋਂ, ਜਦ ਉਸਨੇ ਵਰਤਣੀ ਚੋਰੀ ਕਰਨ ਦੇ ਲਈ ਕਹਿ ਲਓ ਵੀ ਉਹ ਵਰਤੀ ਸੀ। ਪਰ ਇਹ ਮਾਮਲਾ ਜਿਹੜਾ ਹੈ ਹੁਣ ਹੋਰ ਹੀ ਪਾਸੇ ਨੂੰ ਤੁਰ ਗਿਆ ਆ। ਸੋ ਦੇਖੋ ਅੱਗੇ ਕੀ ਬਣਦਾ ਆ। ਪਰ ਲੋਕ ਸੋਚਦੇ ਆ ਵੀ ਭਾਈ ਇੱਥੇ ਕਰੀਏ ਤਾਂ ਕਰੀਏ ਕੀ, ਬਣੀ ਕੀ ਜਾਂਦਾ ਆ। ਅਗਲੀ ਗੱਲ ਕਰੀਏ ਫਰੈਜ਼ਨੋ ਦੀ ਸਾਬਕਾ IRS EMPLOYE, ਉਸ ਨੂੰ 4.5 ਸਾਲ ਦੀ ਸਜ਼ਾ ਸੁਣਾਈ ਗਈ ਆ। ਇਸ ਨੇ ਸਕੀਮ ਬਣਾਈ ਸੀ IRS ਨੂੰ ਹੀ ਡੀਫਰਾਡ ਕਰਨ ਦੀ। 41 ਸਾਲਾਂ ਦੀ ਡੀਨਾ ਵੈਂਗ ਲੀ ਫਰੈਜ਼ਨੋ ਦੀ ਰਹਿਣ ਵਾਲੀ, ਉਸ ਨੂੰ 4.5 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ $1,91,597 ਰੈਸਟੀਟਿਊਸ਼ਨ ਦੇ ਵਿੱਚ ਵਾਪਸ ਪੇ ਕਰਨ ਨੂੰ ਆਖਿਆ ਗਿਆ ਆ। ਉਸ ਦੀ ਕਨਵਿਕਸ਼ਨ ਇਸ ਮਾਮਲੇ ਦੇ ਵਿੱਚ ਹੋਈ ਆ। ਇਹ ਜਾਣਬੁੱਝ ਕੇ ਲੋਕਾਂ ਦੇ ਲਈ ਗਲਤ ਟੈਕਸ ਰਿਟਰਨ ਭਰਦੀ ਸੀ ਤੇ ਪ੍ਰਪੇਅਰ ਕਰਦੀ ਰਹੀ ਆ ਤੇ ਆਪਣੀ ਜਿਹੜੀ ਟੈਕਸੇਬਲ ਇਨਕਮ ਆ ਉਸ ਨੂੰ ਵੀ ਅੰਡਰ ਰਿਪੋਰਟ ਕਰਦੀ ਰਹੀ ਆ। 26 ਜਨਵਰੀ 2023 ਨੂੰ 3 ਦਿਨਾਂ ਦਾ ਟਰਾਇਲ ਇਸ ਦੇ ਉਲਟ ਜਿਹੜਾ ਉਹ ਚੱਲਿਆ ਤੇ ਜਿਊਰੀ ਨੇ ਲੀ ਨੂੰ 13 ਫੈਲਨੀ ਕਾਊਂਟਸ ਦੇ ਵਿੱਚ ਦੋਸ਼ੀ ਪਾਇਆ, ਜਿਨ੍ਹਾਂ ਵਿੱਚ 3 ਕਾਊਂਟ ਵਾਇਰ ਫਰਾਡ ਦੇ, 2 ਕਾਊਂਟ ਐਗਰੀਵੇਟਿਡ ਆਈਡੈਂਟੀਟੀ ਥੈਫਟ ਤੇ 5 ਕਾਊਂਟ ਪ੍ਰਪੇਅਰ ਐਂਡ ਪ੍ਰੈਜ਼ੈਂਟਿੰਗ ਫਾਲਸ ਫਰਾਡੂਲੈਂਟ ਰਿਟਰਨਸ ਦੇ ਜਿਹੜੇ ਦੱਸੇ ਗਏ। 2012 ਤੋਂ 2016 ਦੇ ਵਿੱਚ ਜਿਹੜੀ ਡੀਨਾ ਵੈਂਗ ਲੀ ਆ ਉਸ ਉੱਤੇ ਇਹ ਦੋਸ਼ ਲੱਗਦੇ ਰਹੇ ਆ ਤੇ IRS ਦੀ EMPLOYE ਹੁੰਦੀ ਹੋਈ ਚੂਨਾ ਲਾਉਂਦੀ ਰਹੀ। ਜੀ ਅਗਲੀ ਖਬਰ ਵੱਲ ਚਲੀਏ ਜੋ ਬੈਂਕਾਂ ਨੂੰ ਲੈ ਕੇ ਹੈਗਾ ਆ। ਈਵਨ ਦੋ ਅੱਜ ਸਟਾਕ ਮਾਰਕੀਟ ਕਾਫੀ ਡਾਊਨ ਵੀ ਗਈ ਆ, ਪਰ ਕੈਲੀਫੋਰਨੀਆ ਦੇ ਬੈਂਕਿੰਗ ਰੈਗੂਲੇਟਰਸ ਜੋ ਆ ਉਹ ਕਹਿ ਰਹੇ ਆ ਵੀ ਜਦੋਂ ਸਿਲੀਕਨ ਵੈਲੀ ਬੈਂਕ ਫੇਲ ਹੋਈ ਆ
ਉਸ ਬੈਂਕ ਦੀ ਜੋ ਓਵਰਸਾਈਟ ਆ, ਜਿਹੜੀ ਡਿਪਾਰਟਮੈਂਟ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਤੇ ਇਨੋਵੇਸ਼ਨ ਆ, DFPI, ਉਹਦਾ ਇਹ ਕੰਮ ਬਣਦਾ ਸੀ ਵੀ ਇਹ ਨਾ ਬੈਂਕਾਂ ਨੂੰ ਬਹੁਤ ਚੱਜ ਦੇ ਨਾਲ ਦੇਖੇ ਕਿੱਦਾਂ ਉੱਥੇ ਮੈਨੇਜਮੈਂਟ ਚੱਲ ਰਹੀ ਆ, ਰੈਗੂਲੇਸ਼ਨਸ ਕਿਤੇ ਲੂਜ਼ ਤਾਂ ਨਹੀਂ ਹੋਏ ਹੈਗੇ। ਉਹਦੇ ਵਿੱਚ ਕਹਿੰਦੇ ਵੀ ਇਹ ਡਿਪਾਰਟਮੈਂਟ ਵੀ ਫੇਲ ਹੋਈ ਆ, ਤੀਜੀ ਵੱਡੀ ਬੈਂਕ ਫੇਲ ਹੋਣ ਦੇ ਚੱਕਰ ਦੇ ਵਿੱਚ। DFPI ਨੇ ਜੋ ਕਹਿੰਦੇ ਵੀ ਵਧੀਆ ਰੋਲ ਇਹ ਸਾਰੇ ਕਾਸੇ ਦੇ ਵਿੱਚ ਨਹੀਂ ਪਲੇ ਕੀਤਾ, ਇਸੇ ਕਰਕੇ ਇਹ ਬੈਂਕ ਫੇਲ। ਚਲੋ ਬੈਂਕ ਨੇ ਤਾਂ ਗਲਤੀਆਂ ਬਹੁਤ ਕੀਤੀਆਂ ਸੀਆਂ, ਪਰ ਜੇ ਮੌਕੇ ਸਿਰ ਤੇ ਕਹਿੰਦੇ ਵੀ ਇਹਨਾਂ ਨੇ ਵਧੀਆ ਰੋਲ ਪਲੇ ਕੀਤਾ ਹੁੰਦਾ, ਉਹਨਾਂ ਦੇ ਰੈਗੂਲੇਸ਼ਨ ਸਾਰਾ ਕੁਛ, ਡਿਪੋਜ਼ਿਟਸ ਬਾਕੀ ਚੈੱਕ ਕੀਤਾ ਹੁੰਦਾ, ਤੇ ਇਹ ਕੰਮ ਨਹੀਂ ਹੋਣਾ ਸੀ। ਤੇ ਦੂਸਰਾ ਜਿਹੜਾ ਸੋਸ਼ਲ ਮੀਡੀਆ ਆ, ਉਸਨੇ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਬਲਦੀ ਤੇ ਅੱਗ ਪਾਈ ਵੀ ਜਦੋਂ ਇੱਕਦਮ ਗੱਲ ਫੈਲਣੀ ਸ਼ੁਰੂ ਹੋ ਗਈ ਵੀ ਉਹ ਬੈਂਕ ਦੇ ਸਟਾਕ ਇੰਨੇ ਥੱਲੇ ਜਾ ਰਹੇ ਆ, ਲੋਕਾਂ ਨੇ ਧੜਾ ਧੜ ਆਪਣੇ ਬੈਂਕ ਚੋਂ ਪੈਸੇ ਕਢਾ ਕੇ ਹੋਰ ਵੱਡੀਆਂ ਬੈਂਕਾਂ ਦੇ ਵਿੱਚ ਜਮ੍ਹਾਂ ਕਰਾ ਦਿੱਤੇ। ਜੀ ਬਿਲਕੁਲ। ਥੋੜੀ ਇਕੋਨਮੀ ਦੀ ਜੇ ਗੱਲ ਕਰਦੇ ਜਾਈਏ, ਬਾਈਡਨ ਤੇ ਮਕਾਰਥੀ ਹੁਣਾਂ ਨੇ ਕੱਲ ਨੂੰ ਮਿਲਣਾ ਹੈ, ਮੰਗਲਵਾਰ ਨੂੰ। ਸੋ ਉਸ ਦੇ ਉੱਤੇ ਹਰ ਇੱਕ ਦੀ ਨਜ਼ਰ ਜਿਹੜੀ ਰਹੂਗੀ। 3 ਤੋਂ 4 ਹਫ਼ਤੇ ਰਹਿ ਗਏ ਆ, 3 ਹਫ਼ਤੇ ਇਨਫੈਕਟ ਰਹਿ ਗਏ ਆ। ਅਮਰੀਕਾ ਦੇ ਕੋਲ ਡਿਫਾਲਟ ਕਰ ਜਾਊਗਾ ਅਦਰਵਾਈਜ਼, ਜੇ ਇਹਨਾਂ ਦਾ ਕੋਈ ਆਪਸੀ ਸਮਝੌਤਾ ਨਹੀਂ ਹੋਇਆ। ਜਿੱਥੇ ਰਿਪਬਲਿਕਨਸ ਇੱਕ ਪਾਸੇ ਵੈਟਰਨਸ ਦੇ ਫੰਡਿੰਗ ਦੀ ਕੱਟ ਕਰ ਰਹੇ ਆ, ਦੂਜੇ ਪਾਸੇ ਮੈਡੀਕੇਅਰ ਤੇ ਹੋਰ ਜਿਹੜੀਆਂ ਸੇਵਾਵਾਂ ਦੇ ਵਿੱਚ ਕੰਮ ਦੀ ਚੀਜ਼ ਨੂੰ ਐਡ ਕਰਵਾਉਣਾ ਚਾਹੁੰਦੇ ਆ। ਤੇ ਇਹ ਕਹਿੰਦੇ ਆ ਵੀ ਭਾਈ ਸਪੈਂਡਿੰਗ ਜਿਹੜੀ ਉਹ ਘੱਟ ਹੋਣੀ ਚਾਹੀਦੀ ਆ, ਫਿਰ ਅਸੀਂ ਇਸ ਨੂੰ ਵਧਾਉਣ ਬਾਰੇ ਜਿਹੜਾ ਉਹ ਸੋਚ ਸਕਦੇ ਆ। ਹੁਣ ਦੇਖੋ ਬਾਈਡਨ ਹੁਣਾਂ ਨੂੰ ਇਹ ਕੱਲ ਮੁਲਾਕਾਤ ਕਰਦੇ ਆ, ਕੀ ਬਣਦਾ ਆ। ਪਿਛਲੀ ਵਾਰੀ ਇਹ 1 ਫਰਵਰੀ ਨੂੰ ਆਪਸ ਦੇ ਵਿੱਚ ਦੋਨੋਂ ਮਿਲੇ ਸੀ, ਪਰ ਇਸ ਵਾਰ ਨਾਲ ਸੈਨੇਟ ਦੇ ਮੈਜੋਰਟੀ ਤੇ ਮਾਈਨੋਰਟੀ ਲੀਡਰ ਦੋਨੋਂ ਹੀ ਨਾਲ ਸ਼ਾਮਲ ਹੋਣਗੇ। ਤੇ ਹਾਊਸ ਦੇ ਵਿੱਚ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਲੀਡਰ ਆ ਹਕੀਮ ਜੈਫਰੀਜ਼ ਵੀ ਇਹਨਾਂ ਦੇ ਨਾਲ ਸ਼ਾਮਲ ਹੋਣਗੇ। ਸੋ ਡੀਲ ਕਹਿੰਦੇ ਆ ਵੀ ਕੋਈ ਐਨਾਲਿਸਟ ਸੋਚ ਨਹੀਂ ਰਹੇ ਵੀ ਕੱਲ ਨੂੰ ਕੋਈ ਡੀਲ ਜਿਹੜੀ ਉਹ ਬਣੂਗੀ। ਹੁਣ ਇਹ ਬਣਦਾ ਆ, ਦੇਖਣਾ ਹੋਊਗਾ ਵੀ ਕੱਲ ਬਲਦੀ ਤੇ ਤੇਲ ਪੈਂਦਾ ਹੈ ਕਿ ਬਲਦੀ ਤੇ ਪਾਣੀ ਪੈਂਦਾ ਆ, ਵੀ ਕੰਮ ਠੰਡਾ ਹੁੰਦਾ ਹੈ ਜਾਂ ਹੋਰ ਕੰਮ ਡਿਫਾਲਟ ਵਾਲੇ ਪਾਸੇ ਨੂੰ ਵੱਧਦਾ ਆ। ਸੋ ਹਰ ਇੱਕ ਦੀ ਨਜ਼ਰ ਉਧਰਲੇ ਪਾਸੇ ਰਹੇਗੀ। ਤੇ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜੀ ਜਾਈਏ। ਸਟਾਕ ਮਾਰਕੀਟ ਅੱਜ ਤਕਰੀਬਨ ਜਿਹੜੀ ਹੈ ਜੀ 56 ਪੁਆਇੰਟ ਘਟੀ 33,619 ਤੇ ਬੰਦ ਹੋਈ। S&P 2 ਪੁਆਇੰਟ ਵਧੀ 4138, ਨੈਸਡੈਕ 22 ਪੁਆਇੰਟ ਵੱਧ ਕੇ 12,257 ਤੇ ਬੰਦ ਹੋਈ। ਸੋਨੇ ਦਾ ਭਾਅ $227 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ, 10 year yield 3.5%, ਬਿਟਕੋਇਨ 730 ਬਰਾਬਰ ਚੱਲ ਰਿਹਾ। ਜੀ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 81 ਪੈਸੇ ਰਹੇ ਆ, ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਤੇ ਜਾਂਦੇ ਜਾਂਦੇ ਸਰੋਤਿਆਂ ਨੂੰ ਦੱਸਦੀ ਜਾਈਏ, ਕੱਲ ਮੰਟੀਕਾ ਦੇ ਵਿੱਚ ਜਿਹੜੀ ਪੈਮ ਆਰਗੇਨਾਈਜੇਸ਼ਨ ਵੱਲੋਂ ਪੰਜਾਬੀ ਮੇਲਾ, ਵਿਸਾਖੀ ਮੇਲਾ ਮਨਾਇਆ ਗਿਆ ਸੀ। ਪੰਜਾਬੀ ਰੇਡੀਓ US ਦੀ ਟੀਮ ਉੱਥੇ ਪਹੁੰਚੀ ਸੀ, ਬਹੁਤ ਸਾਰੇ ਸਾਡੇ ਸਰੋਤੇ ਵੀ ਮਿਲੇ ਉੱਥੇ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਉੱਥੇ ਦੀਆਂ ਬਹੁਤ ਸਾਰੀਆਂ ਵੀਡੀਓਜ਼ ਫੇਸਬੁੱਕ ਤੇ YouTube ਤੇ ਪਈਆਂ, ਜਿਹੜੇ ਮਿਸ ਕਰ ਗਏ ਦੇਖਿਓ। ਬਹੁਤ ਹੀ ਵਧੀਆ ਪ੍ਰੋਗਰਾਮ ਸੀ, ਫੈਮਿਲੀ ਟਾਈਪ ਪ੍ਰੋਗਰਾਮ ਸੀ, ਲੋਕ ਬੱਚਿਆਂ ਨੂੰ ਨਾਲ ਲੈ ਕੇ ਆਏ ਹੋਏ ਸੀ। ਸੋ ਸਾਰੇ ਜਾਣੇ ਪੰਜਾਬੀ ਰੇਡੀਓ USA ਦੇ ਜੋ YouTube ਚੈਨਲ ਆ ਉਹਨੂੰ ਵੀ ਸਬਸਕ੍ਰਾਈਬ ਕਰ ਲਓ। ਪੰਜਾਬੀ ਰੇਡੀਓ USA ਦੀ ਫੇਸਬੁੱਕ ਆ, ਉਹਦੇ ਤੇ ਸਾਰੀਆਂ ਜੋ ਆਪਾਂ ਕਵਰ ਕੀਤਾ, ਲਗਭਗ ਸਾਰਾ ਦਿਨ ਕਵਰ ਕੀਤਾ, ਉਹ ਸਾਰੀਆਂ ਵੀਡੀਓਜ਼ ਦੇਖ ਸਕਦੇ ਆ। ਬਹੁਤ ਹੀ ਵਧੀਆ ਕਲਚਰਲ ਵੀਡੀਓਜ਼ ਆ। ਉਹਦੇ 'ਚ ਰੱਸਾਕੱਛੀ, ਹੋਰ ਬੱਚਿਆਂ ਦੀਆਂ ਗੇਮਾਂ, ਕਈ ਕੁਛ ਹੈਗਾ ਆ, ਉਹ ਜ਼ਰੂਰ ਤੁਸੀਂ ਦੇਖਿਓ ਜੀ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।